अस्सलाम वालेकुम जी। मैं तुहाडा अपना वैस मन सियालकोटी। अज मसरूफ हाँ सारे दिन दे घर फर्श पे पैंदे ने। फर्श पे पैंदे ने भी जिहड़ा अगला फर्श सी वो बह गया ते हूण अगों नवें फर्श पे पवाने आ। वो बहन की वजह तुहानूं दसने ये वे कि असी भसड़ की जगह मिट्टी पवाई। उदों तो वो 100-2 ट्राली के पिछे असां बचा लिया ते हूण वो समझो इंज कि 1.5-2 लाख रुपया लग गया। किंज लग गया, एक बारी फर्श पाए तो बह गए, फिर उन्होंने 6 महीनों बाद पुट्टिया, फिर फर्श पाए, दूजी बारी फिर बह गए, 1.5 साल बाद फिर फर्श पुट्टे, फिर उन्होंने मतलब फर्श पाए। वो हूँ चौथी बारी फर्श पे पैंदे ने। हूँ राव तुहानूं मैं विखाना वा कि की काम पिया हुंदा वे। ए वेखो जी, आ माल बने आ जी ते आ वेंदे होना मैं आ वेखो आ बैठक ते इहदे फर्श पै गया। ये भी तकरीबन 1.5 फुट जिहड़ा ना बैठक ये भी बह गई सी। ए हाल है, आ वेखो बल्ले बल्ले बल्ले। ए वेखो ए कटाई हुंदी है पे। ए हुण जिहड़ा विचकार टोया कढिया जांदा है ना पिया, इत्थे जिवें वो बीम भरीदा ना, की उहनूं आंदे पिलर, इत्थे पिलर बने दा विच सरिया पा के फर्श दे विच, ते एक सरिया ऐस कंध दे विच फसावां दे, एक सरिया उधरों ऐस दीवार दे विच, फिर उस दीवार चों सरिया ते ऐस दीवार दे विच सरिया, यानी कि चौवां पासे फर्श दे विच सरिया पा के ते ए जिहड़ा बीम है ना पिलर इहदे नाल उहनूं जॉइंट करां दे ते फिर इंशाअल्लाह जिहड़ा ना वो उम्मीद है कि फर्श फिर विचकारों बहन नहीं लगा। नहीं तो ए वेखो ना ए थल्लियों किन्ना किन्ना फर्श बह गया। जो पानी ला के छड्डिया ना तो वो राती असां पानी लाया तो जो दिन चढ़िया तो तकरीबन फुट फर्श बह गया। हुण इस तरह ही ए वेखो इहदे विच किचन च भी यही हाल है। ए शेल्फां दे थल्ले ते इंज बिल्कुल मोहरे ही मोहरे हैं। इहदे विच किन्ना किन्ना माल फिर बाहरों हाल दे विच चुक के कचरा ते पाना पिया किचन दे विच। ते बाकी जिन्ने वेखण वाले ने उन्हां सारिਆਂ ਨੂੰ ਇਹ मिस्त्री साहब कोई मशवरा देणगे। जी भाई अमर की हाल है? ते किन्नवीं वारी फर्श पाਉਂਦੇ ਹੋ पे? ਇਹ ਸਰ ਮੇਰਾ ਖਿਆਲ ਹੈ ਕਿ ਚੌਥੀ ਵਾਰੀ ਰਿਸੀਵਰ ਪਾ ਰਹੇ ਆ। ਤੇ ਪਹਿਲੀ ਵਾਰੀ ਇਹ ਤੁਹਾਨੂੰ ਆਖਿਆ ਸੀ ਵੀ ਇਹਨੂੰ ਕਾਮਯਾਬ ਮਜ਼ਬੂਤ ਫਰਸ਼ ਪਾਇਓ। ਜੇ ਤੁਸੀਂ ਚੱਜ ਦਾ ਫਰਸ਼ ਪਾਇਆ ਹੁੰਦਾ ਅੱਛੇ ਮਟੀਰੀਅਲ ਦੇ ਨਾਲ ਤਾਂ ਅੱਜ ਨਾ ਪੁੱਟਣਾ ਪੈਂਦਾ ਹੈ। ਸਾਹਿਬ ਮਟੀਰੀਅਲ ਦੀ ਗੱਲ ਨਹੀਂ, ਮਟੀਰੀਅਲ ਤੇ ਅਲਹਮਦੁਲਿਲਾ ਮਾਲਕਾਂ ਦੀ ਲੱਗਣਾ ਹੁੰਦਾ ਹੈ। ਜੀ ਜੀ ਅਸਾਂ ਤੇ ਕੰਮ ਕਰਨਾ ਤੇ ਅਸੀਂ ਮਾਲਕ ਦੀ ਬਚਤ ਕਰਕੇ ਸਾਨੂੰ ਫਾਇਦਾ ਕੋਈ ਨਹੀਂ ਹੁੰਦਾ। ਤੇ ਕੀ ਹੋਇਆ ਫਿਰ, ਕੀ ਬਣੀਆਂ ਨੇ? ਵਜ੍ਹਾ ਇਹ ਕੁਮਨ ਸਾਹਿਬ ਕਿ ਜਦੋਂ ਵੀ ਮੇਰਾ ਵੀ तमाम ਵੇਖਣ ਵਾਲਿਆਂ ਨੂੰ ਮਸ਼ਵਰਾ ਹੈ ਹਾਂ ਹਾਂ ਕਿ ਜਦੋਂ ਵੀ ਕੰਮ ਨਵਾਂ ਸ਼ੁਰੂ ਕਰਦੇ ਹੋ ਨਾ, ਅਗਰ ਤੇ ਤੁਸਾਂ ਕੋ 2-4 ਸਾਲ ਨੀਆਂ ਭਰ ਕੇ ਛੱਡ ਦੇਣੀਆਂ ਨੇ ਹਾਂ ਹਾਂ ਤੇ ਫਿਰ ਮਿੱਟੀ ਪਾ ਲਓ, ਫਿਰ ਕੋਈ ਟੈਨਸ਼ਨ ਨਹੀਂ। ਠੀਕ ਹੈ, ਕਿਉਂਕਿ 2-4 ਸਾਲਾਂ ਦੇ ਵਿੱਚ 2-4 ਸੀਜ਼ਨ ਬਾਰਿਸ਼ਾਂ ਦੇ ਆ ਜਾਂਦੇ ਨੇ, ਉਹਨਾਂ ਨਾਲ ਮਿੱਟੀ ਬਹਿ ਜਾਂਦੀ ਹੈ। ਬਿਲਕੁਲ ਬਿਲਕੁਲ ਅਗਰ ਤੁਸੀਂ ਅਰਜੈਂਟਲੀ ਕੰਮ ਕਰਨਾ ਹੈ, ਤੁਸੀਂ ਫੌਰੀ ਕੰਮ ਕਰਨਾ ਹੈ ਤੇ ਫਿਰ ਮੇਰਾ ਮਸ਼ਵਰਾ ਹੈ ਵੇ ਕਿ ਖੁਦਾਰਾ ਤੁਸੀਂ ਮਿੱਟੀ ਨਾ ਪਾਓ। ਤੇ ਕੀ ਪਾਣ ਫਿਰ? ਮਿੱਟੀ ਦੀ ਬਜਾਏ ਪੱਥਰ ਪਾਓ। ਹਾਂ ਹਾਂ ਥੋੜੀ ਮਹਿੰਗੀ ਜ਼ਰੂਰ ਹੈ ਲੇਕਿਨ ਉਹਦੀ ਲਾਈਫ ਟਾਈਮ ਗਾਰੰਟੀ ਕਿ ਪੱਥਰ ਪਾਉਂਦੇ ਜਿੱਥੇ ਬਹਿ ਜਾਣੀ ਉਹਨੇ ਬਹਿ ਜਾਣਾ, ਪ੍ਰੈਸ ਹੋ ਜਾਣਾ ਉਹਨੇ। ਪ੍ਰੈਸ ਹੋ ਜਾਣਾ। ਉਹ ਦੁਬਾਰਾ ਉਹਨੇ ਮਤਲਬ ਇਹ ਨਹੀਂ ਕਿ ਉਹ ਨੀਵੀਂ ਹੋ ਗਈ ਹੈ ਜਾਂ ਇੰਜ ਹੋ ਗਿਆ, ਕੋਈ ਮਸਲਾ ਨਹੀਂ ਹੁੰਦਾ। ਬੇਸ਼ੱਕ ਅੱਜ ਪੱਥਰ ਪਾ ਕੇ ਪਾਣੀ ਛੱਡ ਦਿਓ, ਦੂਸਰੇ ਦਿਨ ਉੱਤੇ ਫਰਸ਼ ਪਾ ਦਿਓ, ਮੇਰੀ ਗਾਰੰਟੀ ਹੈ ਅਲਹਮਦੁਲਿਲਾ ਫਰਸ਼ ਕਿਧਰੋਂ ਨਹੀਂ ਬੈਠੇ। ਵਾਹ ਵਾਹ, ਚਲੋ ਜੀ ਇਹ ਮਿਹਰਬਾਨੀ, ਤੁਸੀਂ ਅੱਛਾ ਮਸ਼ਵਰਾ ਦਿੱਤਾ ਹੈ। ਚੰਗਾ ਮਸ਼ਵਰਾ ਵੀ ਜਿਹੜਾ ਇਹ ਦੇਣਾ ਸਵਾਬ ਹੁੰਦਾ। ਬਾਕੀ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਇਹ ਗੱਲ ਆਖਾਂਗਾ ਕਿ ਅਗਰ ਤੁਹਾਡੀ ਸਮਝ ਦੇ ਵਿੱਚ ਗੱਲ ਆਉਂਦੀ ਹੈ ਤੇ ਠੀਕ ਹੈ, ਅਗਰ ਨਹੀਂ ਆਉਂਦੀ ਤੇ ਤਜਰਬੇ ਦੇ ਤੌਰ ਤੇ ਪਵਾ ਕੇ ਮਿੱਟੀ ਵੇਖ ਲਓ। ਅਸੀਂ ਕੋਈ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਦੇ। ਆਹੋ ਇਹੀ ਨਾ ਆਖਣ ਭਾਈ ਅਸੀਂ ਕਿਹੜਾ ਭਸੜ ਵੇਚਣਾ ਤੇ ਨਾ ਸਾਡਾ ਭਸੜ ਦਾ ਕੰਮ ਹੈ ਨਾ ਸਾਡਾ ਮਿੱਟੀ ਦਾ ਕੰਮ ਹੈ। ਬਾਕੀ ਹੁਣ ਜੇ ਵੇਖ ਮਸ਼ਵਰਾ ਹੈ ਤੇ ਮੁਫਤ ਮਸ਼ਵਰਾ, ਨਹੀਂ ਤੇ 1000 ਰੁਪਇਆ ਮਸ਼ਵਰਾ ਫੀਸ ਰੱਖੀ। ਤੇ ਇਸ ਵਾਸਤੇ ਤੁਸੀਂ ਵੇਖਣ ਵਾਲੇ ਕੋਸ਼ਿਸ਼ ਕਰੋ ਕਿ ਮਿੱਟੀ ਦੀ ਬਜਾਏ ਭਸੜ ਪਵਾਓ ਤਾਂ ਕਿ ਤੁਹਾਡੇ ਯਾਨੀ ਕਿ ਜਿਹੜਾ ਨਾ ਮਾਲ ਦਾ ਵੀ ਨੁਕਸਾਨ ਨਾ ਹੋਏ, ਵਕਤ ਦਾ ਨੁਕਸਾਨ ਨਾ ਹੋਏ। ਹੁਣ ਇਹ ਮਾਰਬਲ ਲੱਗਣਾ ਸੀ, ਟਾਇਲ ਪੱਥਰ ਲੱਗਣਾ ਸੀ ਤੇ ਅਸਾਂ ਆਖਿਆ ਵੀ ਇੱਕ ਵਾਰੀ ਫੇਰ ਇਹਨੂੰ ਮਤਲਬ ਪੁੱਟ ਕੇ ਫਰਸ਼ ਨੂੰ ਦੁਬਾਰਾ ਪਾਈਏ ਤੇ ਜਿਹੜਾ ਨਾ ਫੇਰ ਉੱਤੇ ਪੱਥਰ ਲਵਾਉਂਦੇ ਆ। ਰਿਸਕ ਲੈਣ ਲੱਗੇ ਆ, ਪਤਾ ਨਹੀਂ ਹੁਣ ਇਹ ਅੱਲਾ ਨੂੰ ਅੱਗੋਂ ਕੀ ਮਨਜ਼ੂਰ ਹੈ। ਦੁਆ ਕਰਿਓ ਜੇ ਅੱਲਾ ਪਾਕ ਇਹਨੂੰ ਹੁਣ ਠੀਕ ਹੀ ਰੱਖੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਜ ਦਾ ਤੁਹਾਨੂੰ ਇਹ ਜਿਹੜਾ ਵਿਲਾਗ ਜਿਹਾ ਬਣਾ ਕੇ ਵਿਖਾਉਣ ਦਾ ਮਕਸਦ ਇਹ ਸੀ
ਕਿ ਤਾਂ ਕਿ ਕਿਸੇ ਦਾ ਇਹਦੇ ਵਿੱਚ ਮਤਲਬ ਵੇਖ ਕੇ ਤੇ ਫਾਇਦਾ ਹੋ ਜਾਵੇ। ਹਾਂਜੀ ਅੱਲਾ ਸੋਹਣੇ ਦੇ ਵਾਲੇ ਸਲਾਮ ਆਖਿਰ। ਰਾਣਾ ਸਾਹਿਬ ਹੱਥ ਲਾ ਦਿਓ ਜੀ। ਠੀਕ ਹੈ ਜੀ, ਅੱਲਾ ਹਾਫਿਜ਼।